श्री गुरु ग्रंथ साहिब जी दी बेअदबी दीआं घटनावां बारे अकाल तख्त साहिब दे कार्यकारी जथेदार ज्ञानी हरप्रीत सिंह ने एक वड्डा इकट्ठ सद्दिया सी। वख-वख सिख जथेबंदियां ने जिहड़ियां ओह इस मीटिंग दे विच पहुंचियां सी। एसजीपीसी प्रधान बीबी जगीर कौर भी शामिल होए। जथेदार हरप्रीत सिंह ने तिखा प्रतिक्रम दिंदियां कहा कि दोषियां नूं सज़ा दिवाउण दे लई हुण सानूं कानून तो आस नहीं है। हुण कहंदे कि सिख संगत नूं नाल लैके ही असीं लामबंदी करांगे दोषियां नूं सज़ा दिवाउण दे लई। मीटिंग दे विच जथेदार ने बेअदबी दीआं घटनावां नूं मंदभागा दसदिआं बहुत ही सख्त शब्दां दे विच कहा कि जदों तक बेअदबी दे दोषियां नूं सूली ते नहीं टंगिया जांदा साडे हिरदे शांत होण वाले नहीं हन। ਤਾਂ ਜਿੰਨਾ ਚਿਰ ਦੋਸ਼ੀਆਂ ਨੂੰ ਸੂਲੀ ਤੇ ਨਹੀਂ ਟੰਗਿਆ ਜਾਂਦਾ ਅਸੀਂ ਸੈਟੀਸਫਾਈ ਹੋ ਹੀ ਨਹੀਂ ਸਕਦੇ। ਸਾਨੂੰ ਕਾਨੂੰਨ ਤੋਂ ਉਮੀਦ ਵੀ ਕੋਈ ਨਹੀਂ ਹੈ ਜੀ। ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਦੇ ਵਿੱਚ ਸਾਰੀਆਂ ਜਥੇਬੰਦੀਆਂ ਵਿਦਵਾਨਾਂ ਦੇ ਨਾਲ ਸਾਂਝੀ ਲਾਮਬੰਦੀ ਕਰਾਂਗੇ, ਜਿਹਦੇ ਨਾਲ ਅਸੀਂ ਦੋਸ਼ੀਆਂ ਨੂੰ ਜਿਹੜਾ ਹੈ ਉਹ ਸਖਤ ਸਜ਼ਾਵਾਂ ਦਿਵਾਉਣ ਦਾ ਵੀ ਜਿਹੜੀ ਵਿਵਸਥਾ ਕਰਾਂਗੇ ਤੇ ਬੇਅਦਬੀ ਦੀਆਂ ਘਟਨਾਵਾਂ ਨੂੰ ਜਿਹੜੀਆਂ ਮਾਨ ਸਨਮਾਨ ਨੂੰ ਢਾਹ ਲਾਉਣ ਵਾਲੀਆਂ ਜਿਹੜੀਆਂ ਘਟਨਾਵਾਂ ਇਹਨੂੰ ਰੋਕਣ ਦੇ ਲਈ ਉਪਰਾਲੇ ਵੀ ਕਰਾਂਗੇ। ਅਸੀਂ ਇੱਕ 5 ਮੈਂਬਰੀ ਕਮੇਟੀ ਬਣਾਵਾਂਗੇ ਜਿਹੜੀ ਸਿੱਖ ਚਿੰਤਕਾਂ ਦੇ ਨਾਲ, ਸਿੱਖ ਸੰਪਰਦਾਵਾਂ ਦੇ ਮੁਖੀਆਂ ਨਾਲ, ਸਾਡੇ ਜਿਹੜੇ ਕਾਲਜ ਨੇ, ਵਿਦਿਆਲੇ ਨੇ, ਉਹਨਾਂ ਦੇ ਪ੍ਰਿੰਸੀਪਲਾਂ ਜਿਹੜੇ ਵਿਦਿਆਰਥੀ ਨੇ ਸਾਡੇ ਕਥਾ ਕਰਦੇ ਨੇ, ਪ੍ਰਚਾਰ ਕਰਦੇ ਨੇ, ਜਿਹੜੇ ਵੀ ਸਾਡੇ ਪ੍ਰਚਾਰ ਦੇ ਫੀਲਡ ਦੇ ਵਿੱਚ ਵਿਚਰਦੇ ਨੇ, ਚਾਹੇ ਉਹ ਲਿਖਤੀ ਪ੍ਰਚਾਰ ਕਰਦੇ ਨੇ, ਬੋਲ ਕੇ ਪ੍ਰਚਾਰ ਕਰਦੇ ਨੇ, ਕੀਰਤਨ ਰਾਹੀਂ ਪ੍ਰਚਾਰ ਕਰਦੇ ਨੇ, ਕਥਾ ਰਾਹੀਂ ਪ੍ਰਚਾਰ ਕਰਦੇ ਨੇ, ਉਹਨਾਂ ਸਾਰਿਆਂ ਦੇ ਸੁਝਾਅ ਜਿਹੜੇ ਆ ਕਮੇਟੀ ਜਾ ਕੇ ਉਹਨਾਂ ਤੋਂ ਲਏਗੀ। ਅਸੀਂ ਸੁਝਾਅ ਲਵਾਂਗੇ ਤੇ ਇਹਨਾਂ ਦਾ ਹੱਲ ਵੀ ਪੁੱਛਾਂਗੇ ਕਿ ਇਹਨਾਂ ਘਟਨਾਵਾਂ ਨੂੰ ਰੋਕਣ ਦਾ ਹੱਲ ਕੀ ਹੈ, ਫਿਰ ਉਹਦੇ ਤੇ ਅਮਲਦਾਰੀ ਕਰਾਂਗੇ। ਗੁਰਦੁਆਰਾ ਕਮੇਟੀਆਂ ਨੂੰ ਅਸੀਂ ਇਹੋ ਹਦਾਇਤ ਕਰਨਾ ਚਾਹੁੰਦੇ ਹਾਂ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧਕ ਨੇ, ਪਹਿਲਾਂ ਤਾਂ ਉਹ ਆਪ ਸਾਬਤ ਸੂਰਤ ਅੰਮ੍ਰਿਤਧਾਰੀ ਹੋਣ ਤੇ ਫਿਰ ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਮਾਨ ਸਤਿਕਾਰ ਨੂੰ ਕਾਇਮ ਰੱਖਦਿਆਂ ਅਜਿਹੀ ਜਿਹੜੀ ਹੈ ਵਿਵਸਥਾ ਕਰਨ ਕਿ ਕੋਈ ਵੀ ਜਿਹੜਾ ਹੈ ਸ਼ਰਾਰਤੀ ਅਨਸਰ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨ ਸਨਮਾਨ ਨੂੰ ਢਾਹ ਨਾ ਲਾ ਸਕੇ। ਸਾਰਿਆਂ ਨੂੰ ਅਸੀਂ ਜਿਹੜਾ ਹੈ ਉਹ ਕਹਾਂਗੇ ਕਿ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਜਾ ਕੇ, ਪਿੰਡਾਂ ਦੇ ਵਿੱਚ ਜਾ ਕੇ, ਜਿੱਥੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੀ ਲੋੜ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੀ ਮਹਿਮਾ, ਸਿਧਾਂਤਾਂ ਤੇ ਪਰੰਪਰਾਵਾਂ ਦਾ ਪ੍ਰਚਾਰ ਜਿਹੜਾ ਹੈ ਇਹ ਸੰਤ ਮਹਾਂਪੁਰਖ ਜ਼ਰੂਰ ਕਰਨ। ਬਿਲਕੁਲ ਸੁਪਰੀਮ ਕੋਰਟ ਵੀ ਕਹਿ ਚੁੱਕੀ ਹੈ ਕਿ ਇਹ ਲਿਵਿੰਗ ਗੁਰੂ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਜਾਗਤ ਜੋਤ ਨੇ। ਇਸ ਕਰਕੇ ਸਰਕਾਰ ਦਾ ਆਪੇ ਫਰਜ਼ ਬਣਦਾ ਹੈਗਾ ਅਸੀਂ ਕਿ ਇਹੋ ਜਿਹੇ ਜਿੱਥੇ ਕਿਤੇ ਘਟਨਾ ਕਰਨ ਵਾਲੇ ਜਿਹੜੇ ਆ ਘਟੀਆ ਕਿਸਮ ਦੇ ਲੋਕ ਸਾਹਮਣੇ ਆਉਂਦੇ ਆ, ਫੜੇ ਜਾਂਦੇ ਆ ਤੇ ਉਹਨਾਂ ਨੂੰ ਜਿਹੜਾ ਸਜ਼ਾ ਦੇ ਅੰਜਾਮ ਤੱਕ ਪਹੁੰਚਾਵੇ। ਜੋ ਇਹ ਖੱਟੜਾ ਸਾਹਿਬ ਬੋਲੇ ਨੇ ਉਹ ਵੀਡੀਓ ਜਿਹੜੀ ਅਸੀਂ ਉਹਦੇ ਰਿਲੀਜ਼ ਕਰ ਦਾਂਗੇ, ਤੁਸੀਂ ਸੁਣ ਲਿਓ ਸਾਰੇ ਕੀ ਘਟਨਾਕ੍ਰਮ ਹੋਇਆ, ਕਿਸ ਤਰ੍ਹਾਂ ਕੇਸ ਚੱਲੇ ਆ, ਉਹ ਸਾਰਾ ਸਾਹਮਣੇ ਆ। ਤੁਸੀਂ ਵੀਡੀਓ ਜਿਹੜੀ ਉਹ ਬੋਲਿਆ ਉਹ ਆ ਹੀ ਜਾਏਗੀ ਸਾਰਿਆਂ ਦੇ ਸਾਹਮਣੇ, ਤੁਸੀਂ ਸੁਣ ਲਿਓ। ਦੇਖੋ, ਮੈਂ ਮੀਡੀਆ ਨੂੰ ਵੀ ਇਹ ਅਪੀਲ ਕਰਨੀ ਚਾਹਾਂਗਾ ਕਿ ਕੋਈ ਵੀ VIP ਆਉਂਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਯਮ ਵੀ ਬਣਾਇਆ ਕਿ ਪ੍ਰਕਰਮਾਂ ਦੇ ਵਿੱਚ ਉਹਦੀ ਜਿਹੜੀ ਇੰਟਰਵਿਊ ਜਾਂ ਬਾਈਟ ਜਿਹੜੀ ਆ ਉਹ ਨਾ ਹੀ ਲਈ ਜਾਵੇ। ਤੇ ਮੇਰੇ ਖਿਆਲ ਅੰਮ੍ਰਿਤਸਰ ਦੀ ਪ੍ਰੈਸ ਜਿਹੜੀ ਆ ਉਹ ਅਮਲਦਾਰੀ ਕਰਦੀ ਹੈ। ਉਸ ਦਿਨ ਕੋਈ ਜ਼ਰੂਰ ਬਾਹਰ ਦਾ ਪੱਤਰਕਾਰ ਹੋਏਗਾ ਜਿਹਨੇ ਇਸ ਨਿਯਮ ਦੀ ਅਣਦੇਖੀ ਕੀਤੀ ਹੈ ਤੇ ਜਿਹਦਾ ਸੰਗਤਾਂ ਨੇ ਬੁਰਾ ਬਣਾਇਆ। ਤੇ ਅਸੀਂ ਪ੍ਰੈਸ ਨੂੰ ਇਹ ਜ਼ਰੂਰ ਕਹਾਂਗੇ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਯਮ ਬਣਾਇਆ ਕਿ ਪ੍ਰਕਰਮਾਂ ਦੇ ਵਿੱਚ ਕਿਸੇ VIP ਦੀ ਇੰਟਰਵਿਊ ਜਾਂ ਬਾਈਟ ਜਿਹੜੀ ਹੈ ਨਾ ਕੀਤੀ ਜਾਵੇ, ਇਹਦੇ ਤੇ ਪ੍ਰੈਸ ਜ਼ਰੂਰ ਅਮਲਦਾਰੀ ਕਰੇ। ਇਸੇ ਦਰਮਿਆਨ SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਸਭ ਤੋਂ ਵੱਡੀ ਬੇਅਦਬੀ ਦੀ ਘਟਨਾ ਜੋ ਬਰਗਾੜੀ ਦੇ ਵਿੱਚ ਵਾਪਰੀ ਉਸ ਦੀ ਨਿੰਦਿਆ ਕੀਤੀ। ਕਿਹਾ ਕਿ ਸਭ ਤੋਂ ਮਾੜੀ ਘਟਨਾ ਇਹ ਵਾਪਰੀ ਸੀ। ਉਹਨਾਂ ਕਿਹਾ ਕਿ 28 ਬੰਦੇ ਲੋਕੇਟ ਕੀਤੇ ਗਏ ਉਸ ਮਾਮਲੇ ਦੇ ਵਿੱਚ। ਕਹਿੰਦੇ ਜਿਨ੍ਹਾਂ ਨੇ ਬਿਆਨ ਦੇ ਵਿੱਚ ਇਹ ਕਿਹਾ ਉਹਨਾਂ 28 ਬੰਦਿਆਂ ਨੇ ਕਿ ਰਾਮ ਰਹੀਮ ਹੀ ਸਾਡਾ ਪਿਤਾ ਹੈ ਤੇ ਉਹਨੇ ਹੀ ਸਾਨੂੰ ਹੁਕਮ ਦਿੱਤੇ ਸੀ ਬੇਅਦਬੀ ਕਰਨ ਦੇ ਲਈ। ਇਹ ਸਾਰਾ ਕੁਝ ਅਸੀਂ ਉਹਨਾਂ ਦੇ ਕਹਿਣ ਤੇ ਕੀਤਾ, ਉਹਨਾਂ ਨੇ ਹਰ ਚੀਜ਼ ਦੱਸੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਜਦੋਂ ਇਸ ਮਾਮਲੇ ਲਈ ਬਣਾਈ ਗਈ ਸਿੱਟ ਦਾ ਇੰਚਾਰਜ ਲਾਇਆ ਗਿਆ ਤਾਂ ਉਸਨੇ ਕੋਟਕਪੂਰਾ ਦੇ ਵਿੱਚ ਸ਼ਹੀਦ ਹੋਏ 2 ਸਿੰਘਾਂ ਦੇ ਕਤਲ ਦੇ ਦੋਸ਼ੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਇਹ ਬੇਅਦਬੀ ਮਾਮਲੇ ਤੋਂ ਬਿਲਕੁਲ ਵੱਖਰਾ ਸੀ। ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕੇਸ ਵੱਖਰਾ ਸੀ, ਕਾਨੂੰਨ ਵਿਵਸਥਾ ਦੀ ਉਲੰਘਣਾ ਵਾਲਾ ਸੀ। यानी कि जो श्रोमणी अकाली दल के लीडर कहते हैं वो SGPC प्रधान के मूहों भी उस तरह की जिहड़ी शब्दावली सुनी गई। तो बीबी जगीर कौर ने कहा कि कुंवर विजय प्रताप सिंह के केस नूं बैबल कलां ते बरगाड़ी मोर्चे वाले मामले नाल जोड़िया जा रहा है जो कि बेअदबी मामले नाल संबंधित ने। कहते इस मामले दे विच दोषियों विच राम रहीम का नाम भी सी पर नवीं फाइलों दे विचों उसका नाम ही गायब कर दिता गया। 28 बंदे लोकेट किए, 28 सारिਆਂ ने जो बयान दिते सन ਉਹਦੇ ਚ ਕਿਹਾ ਗਿਆ ਸੀਗਾ कि जिहड़ा राम रहीम है वो ही साडा पिता है, उन्हें सानू दिशा निर्देश दिते, उन्हें सारे को कराया। ये सारा कुछ असीं उहदे कहण ते कीता। 6 मैंबरी उन्होंने कमेटी जिहड़ी सी उन्होंने मीटिंग की, उन्होंने पिछलियां घटनावां जिहड़ियां साडे कोई पहला करदे सीगे प्रचार करदे सी उहदा बदला लैण वास्ते कीता। हर चीज़ उन्होंने 63 नंबर FIR दर्ज हुई, उहदा चलान पेश किया गया और वो केस जिहड़ा चल रहा। दूजा केस सी कि बुरज जवाहर सिंह वाला ते नाल सी नहीं कोटकपूरा वो जी उत्थे होया सी, जिहड़ा धरना लगा सी उत्थे गोली चली
ਮੁਕਾਬਲਾ ਹੋ ਗਿਆ ਪੁਲਿਸ ਦਾ ਸਿੰਘਾਂ ਦਾ, ਉੱਥੇ ਗੋਲੀ ਵਿੱਚ 2 ਮਾਰੇ ਗਏ। ਚਲੋ ਖੈਰ ਮਾੜੀ ਖਬਰ ਸੀ, ਉਹ ਸਾਰਿਆਂ ਵਾਸਤੇ ਬੜੀ ਦਰਦਨਾਕ ਘੜੀ ਸੀ ਵੀ ਉਹ ਸ਼ਹੀਦ ਕਰ ਦਿੱਤੇ ਗਏ। ਉਹ ਬੜਾ ਵੱਡਾ ਸਾਡੇ ਮਨ ਨੂੰ ਸਾਰੇ ਸੱਟ ਵੱਜੀ, ਮਾੜਾ ਹੋਇਆ। ਪਰ ਤਕਲੀਫ ਇਹ ਹੈ ਕਿ ਉਹਦੀ ਜਿਹੜੀ ਸਿੱਟ ਸੀ, ਉਹਦਾ ਇੰਚਾਰਜ ਸੀਗਾ ਕੁੰਵਰ ਵਿਜੇ ਪ੍ਰਤਾਪ ਸਿੰਘ। ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜਾ ਕੇਸ ਲੱਭ ਰਿਹਾ ਉਹ ਉਹਨਾਂ ਬੱਚਿਆਂ ਦੇ ਕਤਲ ਦਾ ਲੱਭ ਰਿਹਾ, ਉਹ ਕਤਲ ਨਾਲ ਸੰਬੰਧਿਤ ਹੈ। ਜਿਹੜਾ ਬਰਗਾੜੀ ਤੇ ਬਾਈਬਲ ਕਲਾਂ ਸੀ ਉਹ ਬੇਅਦਬੀ ਦਾ ਕੇਸ ਸੀ, 2 ਚੀਜ਼ਾਂ ਵੱਖਰੀਆਂ ਸੀ। ਇਹਦੀ 123 ਨੰਬਰ FIR ਦਰਜ ਹੋਈ, ਉਹਦੀ ਵੱਖਰੀ ਦਰਜ ਹੋਈ। ਹੁਣ ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਰੌਲਾ ਉਹ ਤੇ ਸੀ ਗੋਲੀ ਵਾਲਾ, ਲਾਅ ਐਂਡ ਆਰਡਰ ਦਾ। ਉਹਨੂੰ ਬਾਈਬਲ ਕਲਾਂ ਤੇ ਬਰਗਾੜੀ ਵਾਲਾ ਕੇਸ ਬੇਅਦਬੀ ਦਾ ਸੀ, ਉਹ ਜੇ ਕੇਸ ਚੱਲ ਰਿਹਾ। ਉਹਨੂੰ ਛੱਡ ਕੇ ਜਿਹੜੀ ਲਾਅ ਐਂਡ ਆਰਡਰ ਦੀ ਗੱਲ ਹੈ, ਗੋਲੀ ਦੀ ਗੱਲ ਹੈ, ਉਹਨੂੰ ਨਹੀਂ ਕੋਈ ਗੱਲ ਕਰਦਾ। ਗੱਲ ਉਹ ਬੇਅਦਬੀ ਵਾਲੀ ਗੱਲ ਜਿਹੜੀ ਹੈ ਉੱਥੇ ਬਾਰ-ਬਾਰ ਦੁਹਰਾਈ ਜਾਂਦੀ ਹੈ, ਉਹ ਸਾਰੀ ਦੁਨੀਆ ਨੂੰ ਪਤਾ।